पहले तो दसो कितनी उम्र है तुम्हारी? माशाल्लाह मेरी उम्र है तकरीबन 18 साल। अच्छा, कितों तो काम कर रहे हो? मुझे हो गए 5 कुछ साल, स्टडी भी कर रहा हूँ और साथ में काम भी कर रहा ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? हूँ। मैं मैट्रिक की थी, उस तो बाद फ्री हो गया तो काम संभालते हैं आज में। ਇਹ ਤੁਹਾਡੀ ਆਪਣੀ ਦੁਕਾਨ ਹੀ ਇੱਥੇ ਕੰਮ ਕਰਦੇ ਹੋ? नहीं यहाँ इतने काम कर रहे हैं फिलहाल। ਅੱਛਾ, ਤੁਹਾਨੂੰ ਤਾਂ ਨਹੀਂ ਇੱਥੇ ਆ ਕੇ ਡਿਸਟਰਬ ਕਰਦੇ ਆ ਕਿ ਇੱਥੇ ਸਟਾਲ ਵਗੈਰਾ ਦੀ ਵਜ੍ਹਾ ਤੋਂ ਜਾਂ ਕੋਈ? करते ने वो कहते ने बाहर माल नहीं लाना, अपनी हदूद तक रखो बस। वो कह रहे ने अपनी हदूद तक रखो माल, इधर अपने हदूद तक रखो, बाहर नहीं लाना। बाहर रखोगे तो अपना ਅੱਛਾ, कहते ਤੁਹਾਡੀ जुर्माना। ਇੱਥੇ ਤੱਕ ਹੱਦ ਹੈ? ਸਾਡੀ ਇੰਨੀ ਹੱਦ ਹੈਗੀ, ਅਸੀਂ ਇੰਨਾ ਹੀ ਰੱਖ ਸਕਦੇ ਹਾਂ ਬਸ। ਇਸ ਤੋਂ ਅੱਗੇ ਜਾਵਾਂਗੇ ਤੇ ਉਹ ਸਾਡੇ ਉੱਤੇ ਜੁਰਮਾਨਾ ਕਰ ਦੇਣਗੇ। ਕਿੰਨਾ ਜੁਰਮਾਨਾ ਕਰਦੇ ਨੇ ਵੈਸੇ? ਜੁਰਮਾਨਾ ਫਿਲਹਾਲ ਉਹ ਜਿਹੜੇ ਮਾਲਕ ਹੁੰਦੇ ਨੇ ਉਹੀ ਭਰ ਕੇ ਆਉਂਦੇ ਨੇ ਜਾ ਕੇ, ਜਦੋਂ ਆਉਂਦੇ ਨੇ ਸੀਲ ਕਰ ਜਾਂਦੇ ਨੇ ਜੁਰਮਾਨਾ, ਫਿਰ ਉਹ ਦਫ਼ਤਰੀ ਉਹਨਾਂ ਤੇ ਜਾ ਕੇ ਭਰ ਕੇ ਆਉਂਦੇ ਨੇ। 8 ਵਜੇ ਹੁਣ ਮਾਰਕੀਟਾਂ ਬੰਦ ਹੋ ਜਾਂਦੀਆਂ ਨੇ ਫਿਰ? 8 ਵਜੇ ਮਾਰਕੀਟਾਂ ਬੰਦ ਹੋ ਜਾਂਦੀਆਂ ਨੇ। ਜਿਹੜੇ ਵਰਕਰ ਹੈਗੇ ਨੇ ਉਹ ਖੁਸ਼ ਹੈਗੇ ਨੇ, ਜਿਹੜੇ ਮਾਲਕ ਹੈਗੇ ਨੇ ਉਹ ਢਿੱਲੇ ਪਏ ਨੇ। ਕਿਉਂਕਿ 8 ਵਜੇ ਤੱਕ ਤਾਂ ਗਾਹਕ ਨਹੀਂ ਆਉਂਦੇ ਹੋਣੇ। 8 ਵਜੇ ਤੋਂ ਥੱਲੇ ਗਾਹਕ ਕੀ ਮਾਰਕੀਟ ਸੁਨਸਾਨ ਪਈ ਜਾਂਦੀ ਉਸ ਤੋਂ ਪਹਿਲੇ ਹੀ। ਜਿਹੜੇ ਲੋਰੀ ਹੈਗੇ ਨੇ ਤੁਹਾਨੂੰ ਪਤਾ 8 ਵਜੇ ਤੇ ਉਹਨਾਂ ਨੇ ਉੱਠਣਾ ਹੈ ਤੇ 8 ਵਜੇ ਉਹਨਾਂ ਨੇ ਕੀ ਕਹਿੰਦੇ ਨੇ ਸ਼ੋਪਿੰਗ ਖਰੀਦਾਰੀ ਕਰਨ ਵਾਸਤੇ ਬਾਹਰ ਨਿਕਲਣਾ ਹੈ। ਉਹ 8 ਵਜੇ ਮਾਰਕੀਟ ਬੰਦ ਹੋ ਜਾਣਗੀ ਤੇ ਉਹ ਕਿੱਥੇ ਖਰੀਦਾਰੀ ਕਰਨਗੇ ਦੱਸੋ? ਕੀ ਸਮਝਦੇ ਹੋ ਕਿਦੋਂ ਤੱਕ ਮਾਰਕੀਟ ਓਪਨ ਹੋਣੀ ਚਾਹੀਦੀ? 12 ਵਜੇ ਦੂਤ 12 ਵਜੇ ਤੱਕ ਮਾਰਕੀਟ ਓਪਨ ਰਹਿਣੀ ਚਾਹੀਦੀ ਹੈ। ਸਾਡੇ ਵਾਸਤੇ ਇਹੀ ਹੈਗਾ, ਮਤਲਬ ਜੋ ਟਾਈਮ ਪਹਿਲੇ ਸੀ ਉਹੀ ਚੱਲਦਾ ਉਹੀ ਟਾਈਮ ਰਹਿਣ ਦਿਓ। ਇੰਜ ਅਸੀਂ ਵੀ ਡਿਸਟਰਬ ਨਹੀਂ ਹੋਵਾਂਗੇ, ਸਾਡੀ ਦਿਹਾੜੀ ਵੀ ਨਹੀਂ ਡਿਸਟਰਬ ਹੋਏਗੀ ਤੇ ਨਾਲੇ ਦੁਕਾਨਦਾਰ ਵੀ ਖੁਸ਼, ਅਸੀਂ ਵੀ ਖੁਸ਼। ਤੇ ਆਪਣਾ ਸਵੇਰ ਕਿੰਨੇ ਵਜੇ ਆ ਕੇ ਖੋਲਦੇ ਹੋ? ਸਵੇਰ ਅਸੀਂ ਆਈ ਜਾਂਦੇ ਹਾਂ 11 ਕੁ ਵਜੇ ਆਉਂਦੇ ਹਾਂ। 11 ਵਜੇ ਮਾਰਕੀਟ 'ਚ ਕੋਈ ਕਸਟਮਰ ਨਹੀਂ ਆਉਂਦਾ। ਕਿੰਨੇ ਵਜੇ ਤੱਕ ਕਸਟਮਰ ਆਣਾ ਸ਼ੁਰੂ ਹੁੰਦਾ ਹੈ? ਕਸਟਮਰ ਆਉਂਦਾ ਹੈ ਆਪਣਾ ਤਕਰੀਬਨ 5 ਤੋਂ 6 ਵਜੇ ਸ਼ੁਰੂ ਹੁੰਦਾ ਹੈ ਹਲਕਾ ਹਲਕਾ। ਹਲੇ ਵੀ ਵੇਖ ਲਓ ਤੁਹਾਡੇ ਸਾਹਮਣੇ ਮਾਰਕੀਟ ਸੁਨਸਾਨ ਪਈ ਹੈ। ਓਵਰਆਲ ਮਹਿੰਗਾਈ ਹੋ ਗਈ ਹੈ, ਗਾਹਕ ਵੈਸੇ ਵੀ ਘਟਿਆ। ਉਹ ਤੇ ਘਟੀਚਾ ਹੈਗਾ, ਪਰ ਇੱਧਰ ਵੇਖੋ ਜਿਨ੍ਹਾਂ ਨੇ ਲੈਣਾ ਉਹਨਾਂ ਨੇ ਆਣਾ ਹੈ। ਪਰ ਮਾਰਕੀਟ ਦੇ ਜਿਹੜਾ ਟਾਈਮ ਹੈਗਾ ਕਦੋਂ ਆਉਣ ਤੇ ਕਦੋਂ ਸ਼ੋਪਿੰਗ ਕਰਨ। ਜਿਹੜੇ ਆਪਣਾ ਕੀ ਕਹਿੰਦੇ ਨੇ ਕੰਮ ਤੇ ਜਾਣ ਵਾਲੇ ਲੋਕ ਹੈਗੇ ਨੇ ਉਹ ਆਪਣਾ 8 ਵਜੇ ਜਾਂਦੇ ਨੇ ਸਵੇਰੇ ਤੇ ਰਾਤ ਨੂੰ 8 ਵਜੇ 12 ਘੰਟੇ ਉਹਨਾਂ ਨੇ ਪੂਰੇ ਕਰਕੇ 8 ਵਜੇ ਵਾਪਸ ਆਣਾ ਹੈ ਤੇ 8 ਵਜੇ ਮਾਰਕੀਟਾਂ ਬੰਦ ਹੋ ਜਾਣਗੀਆਂ। ਉਹਨਾਂ ਨੇ ਖਰੀਦਦਾਰੀ ਕਿੱਥੋਂ ਕਰਨੀ ਹੈ ਦੱਸੋ? ਤੁਸੀਂ ਹੁਣ ਅੱਗੇ ਪੜ੍ਹ ਵੀ ਰਹੇ ਹੋ ਜਾਂ ਬਸ ਹੀ ਕਰਨਾ? ਬਸ ਇੱਧਰ ਖਤਮ ਕਰ ਦਿੱਤੀ ਸਟੱਡੀ। ਕਿਉਂ ਘਰ ਵਾਲੇ ਕਹਿੰਦੇ ਨਹੀਂ ਅੱਗੇ ਪੜ੍ਹੋ? ਮਜਬੂਰੀ ਹੈਗੀ ਹੈ ਭਾਈ ਨੇ ਤੇ, ਮਜਬੂਰੀ ਹੈਗੀ। ਕਿੰਨੇ ਭਾਈ ਹੋ? 2 ਭਾਈ ਤੇ 1 ਛੋਟੀ ਭੈਣ ਹੈਗੀ। ਦੂਸਰਾ ਭਾਈ ਵੱਡਾ ਹੈ ਤੁਹਾਡੇ ਤੋਂ? ਛੋਟਾ ਹੈਗਾ ਸਾਰਿਆਂ ਤੋਂ। ਜ਼ਿੰਮੇਵਾਰੀ ਤੁਹਾਡੇ ਤੇ? ਸਾਰੀ ਜ਼ਿੰਮੇਵਾਰੀ ਮੇਰੇ ਤੇ ਮੇਰੇ ਵਾਲਿਦ ਸਾਹਿਬ ਦੇ ਉੱਤੇ ਹੈਗੀ। ਵਾਲਿਦ ਸਾਹਿਬ ਕੀ ਕਰਦੇ ਨੇ? ਵਾਲਿਦ ਸਾਹਿਬ ਮੋਤੀ ਬਾਜ਼ਾਰ ਹੁੰਦੇ ਨੇ, ਜੁੱਤੀਆਂ ਦਾ ਕੰਮ ਕਰਦੇ ਨੇ। ਗੁਜ਼ਾਰਾ ਹੋ ਜਾਂਦਾ ਠੀਕ? ਪਹਿਲੇ ਤਾਂ ਗੁਜ਼ਾਰਾ ਹੋ ਜਾਂਦਾ ਸੀ, ਜਦੋਂ ਦਾ ਲੋਕਡਾਊਨ ਲੱਗਣਾ ਸ਼ੁਰੂ ਹੋ ਰਿਹਾ ਹੈ ਕਹਿ ਲਓ ਤੇ ਹਰ ਚੀਜ਼ ਘਟੀਜ ਗਈ ਹੈ ਸਾਡੀ ਹੁੰਦੀ ਹੈ ਕਮਿਸ਼ਨਾਂ। ਜਿਹੜੇ 50-100 ਰੁਪਏ ਬਚਣੇ ਹੁੰਦੇ ਨੇ ਉਹੀ ਆਪਣਾ ਕੀ ਕਹਿੰਦੇ ਨੇ ਕਸਟਮਰ ਨਹੀਂ ਹੋਏਗਾ ਤੇ ਉਹ ਕਿੱਥੇ ਸਾਨੂੰ ਬਚਣਗੇ ਦੱਸੋ? ਕੋਈ ਬੇਹਤਰੀ ਨਜ਼ਰ ਆਉਂਦੀ ਜੇ ਅੱਗੇ ਹਾਲਾਤ 'ਚ? ਬਿਹਤਰੀ ਤੇ ਫਿਲਹਾਲ ਦੂਰ ਤੱਕ ਨਜ਼ਰ ਹੀ ਨਹੀਂ ਆ ਰਹੀ ਸਾਨੂੰ ਤਾਂ। ਨਹੀਂ ਆਉਂਦੀ? ਹਾਂ ਛੋਟੇ, ਤੂੰ ਕੀ ਕਰਨਾ ਹੈ? नहीं, सेल्समैन नहीं करना है थे तुम्हें? मैंने भी भाई के साथ कस्टमर ऊपर लेके जाने होते हैं। हाली सीख रहे हो काम, ये कर रहे हो? नहीं, मैं सीख रहा हूँ। ਲੈ ਜਾਂਦੇ ਹੋ ਗਾਹਕ ਉੱਤੇ ਫਿਰ ਉਹਨਾਂ ਕੋਲ? ਅੱਛਾ, ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? मैंने हो गया महीना को हो गया। ਮਹੀਨਾ ਕੁ ਹੋ ਗਿਆ। ਪਹਿਲੇ ਕੀ ਕਰਦਾ ਸੀ? पहले मैं बर्गर का काम कर रहा था। 버ਗਰ ਦਾ? हाँ जी, 버ਗਰ ਬਣਾਉਣਾ ਆਉਂਦਾ? हाँ जी। ਤੇ ਉਹ ਕਿਉਂ ਨਹੀਂ ਸ਼ੁਰੂ ਕੀਤਾ ਫਿਰ ਬਾਅਦ ਚ? वो बस वैसे ही एक छोटा सी शामी बर्गर आना आंदा सी, और कोई नहीं लाना होंदा सी। ਅੱਛਾ, इस कोलों मैं क्या काम साफ सुथरा है ते है कर लेना। ਨਹੀਂ ਤੇ ਉਹ ਕੰਮ ਖਾਣ ਪੀਣ ਵਾਲਾ ਵੀ ਸਾਫ ਸੁਥਰਾ ਹੀ ਸੀ? पर वो है सी ना रात ਨੂੰ 2 ਵਜੇ ਤੋਂ ਬਾਅਦ 버ਗਰ ਲਾਣੇ ਹੁੰਦੇ ਸੀ ਤੇ ਉਹ ਵੈਸੇ ਡੇਲੀ ਪਲੇਟਾਂ ਵਗੈਰਾ ਚੁੱਕਣੀਆਂ। ਮੈਂ ਕਿਹਾ ਕੰਮ ਸਹੀ ਹੈ, ਕਸਟਮਰ ਉੱਤੇ ਲੈ ਕੇ ਜਾਣੇ ਹੁੰਦੇ ਨੇ, ਇਸ ਗੱਲੋਂ ਮੈਂ ਇਹ ਕੰਮ ਮਜ਼ੇਦਾਰ ਹੈ ਫਿਰ। ਕਿੰਨੇ ਭੈਣ ਭਾਈ ਹੋ? ਅਸੀਂ ਸਾਥ ਹੀ 7 ਭੈਣ ਭਾਈ ਹੋ। ਵਾਲੇ ਸਾਹਿਬ ਕੀ ਕਰਦੇ ਨੇ ਤੁਹਾਡੇ? ਰੰਗ ਦਾ ਕੰਮ। ਰੰਗ ਦਾ ਕੰਮ ਕਰਦੇ ਨੇ। ਤੁਸੀਂ ਤੁਹਾਡੇ ਕਿਹੜੇ ਨੰਬਰ ਤੇ ਹੋ? ਹਾਂਜੀ, ਤੁਸੀਂ ਕਿਹੜੇ ਨੰਬਰ ਤੇ ਹੋ? ਮੈਂ 5ਵੇਂ ਨੰਬਰ ਤੇ। ਅੱਛਾ, 2 ਵੱਡੇ ਨੇ ਤੁਹਾਡੇ ਤੋਂ? ਮੈਂ ਕੰਮ ਮੇਰੇ ਨਾਲ 5 ਵੱਡੇ ਨੇ। 5 ਵੱਡੇ ਨੇ ਤੁਹਾਡੇ ਤੋਂ? ਹਾਂਜੀ, ਉਹ ਸਾਰੇ ਕੰਮ ਕਰਦੇ ਨੇ? ਤੇ ਮੇਰਾ ਇੱਕ ਵੱਡਾ ਭਰਾ ਹੈਗਾ ਤੇ 5 ਬਾਕੀ ਭੈਣਾਂ ਹੈਗੀਆਂ। ਬਾਕੀ ਭੈਣਾਂ ਨੇ? 3 ਭਰਾ 4 ਭੈਣਾਂ। ਅੱਛਾ, ਤੇ ਬਾਕੀ ਕੀ ਕਰਦੇ ਨੇ ਦੋਵੇਂ? ਬਾਕੀ ਉਹ ਇੱਕ ਭਰਾ ਸਭ ਨਾਲੋਂ ਛੋਟਾ ਹੈਗਾ ਤੇ ਇੱਕ ਵੱਡਾ ਹੈਗਾ। ਉਹ ਕਟਿੰਗ ਦਾ ਕੰਮ ਕਰਦਾ। ਹਾਂਜੀ, ਤੇ ਫਿਰ ਘਰ ਵੀ ਖਰਚਾ ਦਿੰਦੇ ਹੋ ਫਿਰ? ਹਾਂਜੀ, ਸਾਰਾ ਖਰਚਾ ਘਰ ਹੀ ਜਾਂਦਾ। ਸਾਰਾ ਖਰਚਾ ਘਰ ਹੀ ਜਾਂਦਾ ਹੈ। ਤੇ ਆਪ ਕੀ ਖਰਚਦੇ ਹੋ? और बस करो सुबह टाइम 20-30 रुपये लेने आई हूँ जब वो रोटी खा लेने आई। ਗੁਜ਼ਾਰਾ ਹੋ ਜਾਂਦਾ ਹੈ? हाँ जी, ਘਰ ਦੇ ਵੱਡੇ ਹੋ, ਰੋਹ ਵੀ ਪਾਉਂਦੇ ਹੋ ਭੈਣਾਂ ਭਰਾਵਾਂ? हाँ जी। ਭੈਣਾਂ ਭਰਾਵਾਂ ਤੇ ਰੋਹ ਵੀ ਪਾਉਂਦੇ ਹੋ? नहीं, 0
ਤੋਹੀ ਉੱਠ ਹੁਣ ਬੈਠੇ ਯਾਰ ਟੋਪ ਤੇ ਮੱਥੇ ਇਲਜ਼ਾਮ ਲੱਗੇ ਰਸ਼ੀਆਂ ਨੂੰ ਕੋਕਦੇ ਜੋ ਪੈਸੇ ਦਾ ਅਸੀਂ ਕਰਕੇ ਗਰੂੜੇ ਉੱਠਦੇ ਪਾਣਾ ਕਰ ਬੁੱਟਾ ਤੇ ਸਾਲੇ ਜੁੱਤੀ ਵਾਲੀ ਨੋਕਦੇ ਆ ਪੰਜਰਾਂ ਚ ਪੈ ਗਈ ਸਾਰੀ ਲੱਡੂਆਂ ਦੀ ਦਾਲ ਮੈਂ ਮੈਦਾਨ ਵਿੱਚ ਇਹ ਪੂਰਾ ਆਇਆ ਹੀ ਨਹੀਂ ਸ਼ੇਰ ਦੀ ਆਵਾਜ਼ ਸੁਣ ਕੰਮ ਦੀ ਆ ਭੇਡਾ ਇਹ ਟਾਰ ਗੱਟ ਕਿਸੇ ਨੂੰ ਬਣਾਇਆ ਹੀ ਨਹੀਂ ਸ਼ੇਰ ਦੀ ਆਵਾਜ਼ ਸੁਣ ਕੰਮ ਦੀ ਆ ਭੇਡਾ ਇਹ ਟਾਰ ਗੱਟ ਕਿਸੇ ਨੂੰ ਬਣਾਇਆ ਹੀ ਨਹੀਂ ਸਾਰਾ ਜ਼ੁਬਾਨੀ ਯਾਦ ਕੀਤਾ ਹੈ ਹਾਂਜੀ ਹੋਰ ਵੀ ਆਉਂਦੇ ਨੇ ਤੁਹਾਨੂੰ ਨਹੀਂ ਮੈਨੂੰ ਇਹ ਕੋਈ ਆਂਦਾ ਪੂਰਾ ਯਾਰ ਇੱਕੋ ਹੀ ਪਸੰਦ ਹੈ ਇਹ ਕਿੰਦਾ ਗਾਣਾ ਹੈ ਨੂੰ ਜੜ ਇਹ ਨੋਮੀ ਜੱਟ ਕੌਣ ਹੈ ਸਿੰਗਰੇ सिंगर है पाकिस्तानी है चलो ठीक हो गया जी आओ अस्सलाम वालेकुम जी वालेकुम सलाम। दुकाना कितने बजे फिर बंद कर रहे हो आजकल दुकाना तो जी आर्डर जो मिलेगा घूमन का उस तरह चल रहे हैं असी लेकिन आवाम निकलती रात को है सारा दिन तो देख लो रौनक ही नहीं गई तकरीबन 12 बजे तक का टाइम होना चाहिए। अच्छा साढ़े बुजुर्ग भी वैसे ही कहते हैं सुबह 8 बजे उठो टाइम से सो जाओ नहीं, इस हवाले नाल तुसीं राजी नहीं हो नहीं वो गल ठीक है लेकिन वो ਇਸ ਤਰ੍ਹਾਂ ਮਾਹੌਲ ਬਣ ਗਿਆ ਕਿ ਨਹੀਂ ਰਾਤ ਨੂੰ ਤੁਸੀਂ ਜਿੰਨੇ ਮਰਜ਼ੀ ਵਧੀਆ ਸੋਇਓ ਦਿਨ ਨੂੰ ਫਿਰ ਵੀ ਕੰਮ ਨਹੀਂ ਹੋਣਾ ਜੇ ਤੁਸੀਂ ਸਵੇਰ 8 ਵਜੇ ਵੀ ਉੱਠ ਜਾਂਦੇ ਹੋ ਨਮਾਜ਼ ਵੀ ਪੜ੍ਹਦੇ ਸਾਰਾ ਕੁਝ ਲੇਕਿਨ ਦੁਨੀਆ ਤਾਂ ਨਹੀਂ ਨਾ ਆਏਗੀ। ਲੋਰੀਏ ਕਿੰਨੇ ਵਜੇ ਆਣਾ ਸ਼ੁਰੂ ਹੁੰਦੇ ਨੇ ਮਾਰਕੀਟ ਲੋਰੀਏ ਤੇ ਸ਼ਾਮ ਨੂੰ 5-6 ਵਜੇ ਆਣੇ ਸ਼ੁਰੂ ਹੋ ਜਾਂਦੇ ਨੇ 5-6 ਵਜੇ ਆਣਾ ਸ਼ੁਰੂ ਹੋ ਜਾਂਦਾ ਲੋਰ ਅੱਛਾ ਹਾਂਜੀ ਰਾਤ ਤੱਕ ਉਹਨਾਂ ਦੀ ਸ਼ਾਪਿੰਗ ਹੈਗੀ ਹੈ ਖਾਣਾ ਪੀਣਾ ਵੀ ਰਾਤ ਨੂੰ ਚੱਲਦਾ ਹੈ ਹੁਣ ਕੰਮ ਯਾਨੀ ਕਿ ਡਿਸਟਰਬ ਹੋ ਗਿਆ ਫਿਰ ਬਹੁਤ ਜ਼ਿਆਦਾ ਇੱਕ ਤਾਂ ਮਹਿੰਗਾਈ ਨਹੀਂ ਹੈਗੀ ਉਹ ਤੋਂ ਕੰਮ ਇਹੋ ਜਿਹਾ ਕਿ ਕਿੱਥੋਂ ਪੂਰਾ ਕਰੀਏ ਕਿੱਥੇ ਕੀ ਕਰੀਏ। ਕਿੰਨੀ ਵਜੇ ਤੱਕ ਮਾਰਕੀਟ ਖੁੱਲੀ ਰਹਿਣੀ ਚਾਹੀਦੀ ਤਕਰੀਬਨ 12 ਵਜੇ ਤੱਕ ਤੇ ਖੁੱਲ੍ਹਣੀ ਚਾਹੀਦੀ 11-12 ਵਜੇ ਤੱਕ ਠੀਕ ਹੈ ਕਿ ਨਹੀਂ ਤਾਂ ਕਿ ਈਜ਼ੀ ਹੋ ਕੇ ਚਲੇ ਜਾਣ ਸਾਰੇ। ਹੁਣ ਦੇਖੋ ਨਾ ਕਈ ਦਫ਼ਤਰਾਂ 'ਚ ਜਾਂਦੇ ਨੇ ਕਈ ਜੋਬਾਂ ਤੇ ਜਾਂਦੇ ਨੇ ਉਹ ਜਦੋਂ ਵਾਪਸ ਆਣਗੇ ਤੇ ਮਾਰਕੀਟਾਂ ਬੰਦ ਹੋਣਗੀਆਂ ਕੀ ਖਰੀਦਦਾਰੀ ਕਰਨਗੇ ਸ਼ਾਪਾਂ ਦੇ ਕਿਰਾਏ ਇੰਨੇ ਹੈਗੇ ਨੇ ਮੁਲਾਜ਼ਮ ਹੈਗੇ ਨੇ ਖਾਣ ਪੀਣ ਹੈਗਾ ਬਿਜਲੀ ਦੇ ਬਿੱਲ ਹੈਗੇ ਨੇ ਕੋਈ ਜੁਰਮਾਨਾ ਵਗੈਰਾ ਵੀ ਕਰਦੇ ਨੇ ਅਗਰ ਦੁਕਾਨ ਖੁੱਲੀ ਰਹੇ ਤੇ ਜ਼ਾਹਿਰ ਹੈ ਜੀ ਉਹਨਾਂ ਦੇ ਹੁਕੂਮਤ ਦੇ ਕਹਿੰਦੇ ਤੇ ਨਹੀਂ ਚੱਲਣਗੇ ਤੇ ਫਿਰ ਜੁਰਮਾਨਾ ਤੇ ਹੋਏਗਾ ਉਹਨਾਂ ਨੇ ਆਪਣਾ ਆਰਡਰ ਦੇ ਮੁਤਾਬਿਕ ਚੱਲਣਾ ਹੈ ਨਾ ਤੇ ਮਿਹਰਬਾਨੀ ਕੀਤੀ ਜਾਏ ਹੁਕੂਮਤ ਵੱਲੋਂ ਕਿ ਆਵਾਮ ਤੇ ਤਰਸ ਖਾਦਾ ਜਾਏ ਤਾਂ ਕਿ ਉਹ ਸੁੱਖ ਦਾ ਸਾਹ ਲੈਣ। ਬਿਲਕੁਲ ਅੱਛਾ ਹੁਣ ਵੈਸੇ ਹਕੂਮਤ ਵੀ ਬੜੀ ਮੁਸਬਤ ਹੈ ਕਿ ਇਸ ਹਵਾਲੇ ਨਾਲ ਕਿ ਦੁਨੀਆ 'ਚ ਪਾਕਿਸਤਾਨ ਦਾ ਨਾਮ ਬਣ ਰਿਹਾ ਸੀ ਸੁਲ੍ਹਾ ਵੀ ਕਰਾ ਰਹੇ ਨਹੀਂ ਬੜੀ ਅੱਛੀ ਗੱਲ ਹੈਗੀ ਅੱਲਾਹ ਤਾਲਾ ਇੱਜ਼ਤ ਦੇਣ ਤੁਹਾਨੂੰ ਵਾਲਾ ਲੱਗਦਾ ਅੱਗੋਂ ਹਾਲਾਤ ਬਿਹਤਰ ਹੋਣਗੇ ਅੱਲਾਹ ਪਾਕਿਸਤਾਨ ਇਨਸ਼ਾਅੱਲਾ ਅੱਲਾਹ ਦੀ ਇੱਜ਼ਤ ਦੇਣ ਵਾਲਾ ਅੱਲਾਹ ਕਰੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਣ ਇਹਨਾਂ ਦੇ ਕੋਲ ਕਿ ਆਵਾਮ ਵਾਸਤੇ ਅੱਛਾ ਕਰਨ ਆਵਾਮ ਵਾਸਤੇ ਅੱਛਾ ਕਰਨ। ਹਾਂਜੀ ਤੁਸੀਂ ਕੀ ਸਮਝਦੇ ਹੋ ਹਾਲਾਤ ਬਿਹਤਰ ਹੋਣਗੇ तो शॉपिंग करने आए अच्छा तो इंशाल्लाह ਤੁਸੀਂ ਅੱਜ हालात ਟਾਈਮ तो ਸਿਰ ਹੀ ਆ ਗਏ ਹੋ ਫਿਰ इसीलिए आए हैं कि वो तो 8 बजे तो दुकानें बंद हो जाती हैं और अच्छा है अगर हुकूमत ये चाहती है कि भी कोई अच्छा हो जाए तो कोई बात नहीं ਤੁਸੀਂ होना ਸਮਝਦੇ ਹੋ चाहिए। ਠੀਕ ਹੈ 8 हाँ ਵਜੇ जी, ਤੱਕ होना चाहिए अगर ठीक है तो कोई मसला देखो ना आज पाकिस्तान का दुनिया में एक नाम है पूरी दुनिया में ਬਿਲकुਲ तो इन्होंने कहा था ना कि हम दुनिया पर राज करेंगे और वो कर रहे हैं आज तो दुनिया देख भी रही है। आज जो ठेकेदार थे दुनिया के आज वो ठेकेदार हमसे ही फ़ोन करके पूछते हैं कि फलाना काम कर लें हो रहा है ना तो वही है इंशाल्लाह ਤੁਸੀਂ ਸਮਝਦੇ ਹੋ ਹੁਣ ਪਾਕਿਸਤਾਨ ਦੇ ਹਾਲਾਤ ਕੋਈ ਬਿਹਤਰ ਹੋਣਗੇ इंशाल्लाह ਮਾਸ਼ੀ ਵਾਲੇ ਨਾਲ उम्मीद है हम तो पूरी तरह ਕੀ ਸਮਝਦੇ ਹੋ ਆਰਮੀ ਚੀਫ ਦਾ ਰੋਲ ਕੈਸਾ ਹੈ लो जी कमाल ਇੰਡੀਆ ਨੂੰ ਵੀ ਚੁੱਪ ਕਰਾ ਦਿੱਤਾ नहीं वो तो ਅਫਗਾਨਿਸਤਾਨ ਨੂੰ ਵੀ ਚੁੱਪ ਕਰਾ अब ਦਿੱਤਾ बोले तो सही इंडिया बोले तो सही ਹਾਂ ਬਿਲਕੁਲ इंशाल्लाह ਨਹੀਂ ਹੁਣ ताला- ਬੋਲ ਤੇ ਰਿਹਾ नहीं, नहीं, ਦੋ नहीं, ਚਾਰ ਦਿਨ नहीं। ਹੋ ਗਏ ਨੇ ਪਾਕਿਸਤਾਨ ਦੇ ਖਿਲਾਫ ये ਹੀ वही ਬੋਲੀ ਜਾ बोल ਰਹੇ। है ਉਹਨਾਂ ਦੇ कि ਚੈਨਲ अब ਤੇ के ਤਾਜ मारो ਲੱਗੀ ਵੀ ये वो है अब के मारो ਹਾਂ वही वाला बोल है ऐसा कुछ नहीं है इंशाल्लाह पाकिस्तान तरक्की करेगा हम तो पूरी उम्मीद है और इंशाल्लाह ताला पाकिस्तान का मुल्क दुनिया में नाम रोशन है और इंशाल्लाह रहेगा ਇਨਸ਼ਾਅੱਲਾ ਇੰਡੀਆ ਤੇ ਹਮੇਸ਼ਾ ਜਿਹੜਾ ਹੈ ਨਾ ਪਾਕਿਸਤਾਨ ਦੇ ਖਿਲਾਫ ਹੀ ਬੋਲਿਆ ਅਸੀਂ ਛੋਟੇ ਜਿਹੇ ਨੇ ਉਦੋਂ ਦਾ ਹੀ ਪ੍ਰੋਪਗੈਂਡਾ ਕਰ ਰਿਹਾ ਲੇਕਿਨ ਇੱਜ਼ਤ ਅੱਲਾਹ ਤਾਲਾ ਦੇਣ ਵਾਲਾ ਹੈ ਔਰ ਇਨਸ਼ਾਅੱਲਾ ਅੱਲਾਹ ਇੱਜ਼ਤ ਦੇਗਾ ਝੂਠੇ ਦਾ ਮੂੰਹ ਹਮੇਸ਼ਾ ਕਾਲਾ ਹੀ ਰਹਿੰਦਾ ਹੈ। ਸਾਡੇ ਵੱਡਿਆਂ ਨੇ ਵੀ ਆਖਿਆ ਸਾਡੇ ਨਬੀ ਨੇ ਵੀ ਫਰਮਾਨ ਇਹੀ ਹੈਗਾ ਕਿ ਵੀ ਜਿਹੜਾ ਝੂਠ ਬੋਲੇਗਾ ਉਹ ਗਰਕ ਹੋ ਜਾਏਗਾ ਔਰ ਉਹ ਅਸੀਂ ਦੇਖ ਰਹੇ ਹਾਂ ਨਹੀਂ ਹੁਣ ਤਾਂ ਆਪਾਂ ਉਹਨਾਂ ਦਾ ਮੂੰਹ ਕਾਲਾ ਕਰਤਾ ਪਿਛਲੇ ਦਿਨਾਂ 'ਚ ਅੱਲਾਹ ਕਰਨ ਵਾਲਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ। ਵਾਲੇਕਮ ਸਲਾਮ ਬੜੀ ਬੰਗਾਲੀ ਟੋਪੀ ਤੁਸੀਂ ਪਾਈ ਹੋਈ ਹੈ बॉस बस वो बॉस ने के दी है हमारे ना वो अच्छा इस वजह से करनी है। ਸੁਣਾਓ ਪਰੇਸ਼ਾਨ बैठे हो कह रहे नहीं सर शुक्र अल्लाह का ठीक है ਹੁਣ सर ਤਾਂ ਰੋਜ਼ੇ ਵੀ ਲੰਘ ਰਹੇ ਤੁਹਾਨੂੰ ਲੱਗ ਰਿਹਾ ਰੋਜ਼ਾ ਲੱਗਿਆ ਹੈ मेरे ना वो तबीयत थोड़ी ख़राब थी मैं छुट्टियों के बाद आया हूँ। ਅੱਲਾਹ ਪਾਕ ਸੇ ਦੇ ਅੱਲਾਹ ਸੇ ਦੇ ਸੁਣਾਓ 8 ਵਜੇ ਦੁਕਾਨਾਂ ਬੰਦ ਕਰ ਦਿੰਦੇ हाँ ਫਿਰ जी हाँ जी बहुत ਕੰਮ जी ਮੁਤਾਸਰ ਹੋਇਆ नहीं बहुत बहुत ही लो हो गया काम पानी
ਅੱਗੇ ਕੋਈ ਹੋ ਜਾਂਦੇ ਸੀ 15-20 ਪੀਸ, ਤੇ ਹੁਣ 1 ਪੀਸ 2 ਪੀਸ ਹੁੰਦੇ ਨੇ ਭਾਵੇਂ ਪੂਰੇ ਦਿਨ ਵਿੱਚ ਭਾਵੇਂ। ਮਤਲਬ ਹੁਣ ਤਾਂ ਫਿਰ ਫਾਇਦਾ ਕੋਈ ਨਾ ਨਾ, ਆਵਾਮ ਤਾਂ ਰਾਤ ਨੂੰ ਨਿਕਲਦੀ ਹੈ। ਹਾਂਜੀ ਭਾਵੇਂ, ਹਾਂਜੀ ਉਹੀ ਇੱਥੇ ਭਾਵੇਂ 1 ਪੀਸ 2 ਪੀਸ, ਪਹਿਲੇ ਫਿਰ ਕੰਮ ਠੀਕ ਹੈਗਾ ਸੀ 8 ਵਜੇ ਤੋਂ ਪਹਿਲੇ ਜਿਹੜਾ ਟਾਈਮ ਸੀ, ਹੁਣ ਤਾਂ ਭਾਵੇਂ ਬਹੁਤ ਬੁਰੇ ਹਾਲਾਤ ਨੇ ਭਾਵੇਂ। ਵੈਸੇ ਕੋਈ ਅੱਗੋਂ ਲੱਗਦਾ ਤੁਹਾਨੂੰ ਹਾਲਾਤ ਬਿਹਤਰੀ ਆਏਗੀ ਹੁਣ? ਅੱਲਾ ਕਰ ਹੀ ਦੇਗਾ, ਚਲੋ ਅੱਲਾ ਦੀ ਆਸ 'ਚ ਬੈਠੇ ਆ, ਕੁਛ ਨਾ ਕੁਛ ਤੇ ਹੋ ਹੀ ਕਿਉਂਕਿ ਜਾਏਗਾ। ਪਾਕਿਸਤਾਨ ਦਾ ਨਾਮ ਤਾਂ ਬਣ ਰਿਹਾ ਦੁਨੀਆ 'ਚ, ਸ਼ਾਇਦ ਕੋਈ ਅੱਗੋਂ ਹਾਲਾਤ ਬਿਹਤਰ ਹੋ ਹੀ ਜਾਣ, ਉਮੀਦ ਹੈ। ਇਨਸ਼ਾਅੱਲਾ ਹੋ ਜਾਏਗਾ ਭਾਵੇਂ। ਠੀਕ ਹੈ, ਆਓ ਜੀ। ਹਾਂਜੀ, ਕਹਿ ਰਹੇ ਵੈਸੇ ਬੜੇ ਚੁੱਪ ਬੈਠੇ ਹੋ, ਗਾਹਕ ਤਾਂ ਇਸ ਟਾਈਮ ਨਹੀਂ ਆਉਂਦਾ। ਲੋਰੀ ਗਾਹਕ ਆਉਂਦੇ ਇਸ ਕਿੰਨੇ ਟਾਈਮ ਵਜੇ? ਜੋ ਹਾਲਾਤ ਹੈ ਨਾ, ਰੋਟੀ ਦੇ ਆਂਦੇ ਹੀ ਅੱਧੀ ਰਾਤ ਨੂੰ ਹੈਗੇ ਨੇ ਕਹਿ ਠੀਕ ਹੈ। ਤੇ ਉਤੋਂ ਮਾਸ਼ਾਅੱਲਾ ਸਾਡੀ ਹਕੂਮਤ ਨੇ 8 ਵਜੇ ਦਾ ਟਾਈਮ ਕਰ ਦਿੱਤਾ ਹੈਗਾ। ਇਹ ਚਾਹੁੰਦੇ ਪਤਾ ਕੀ ਹੈਗੇ ਨੇ ਕਿ ਹੱਕ ਲਾ ਰਿਜ਼ਕ ਰੋਟੀ ਜਿਹੜਾ ਅਸੀਂ ਕਮਾ ਰਹੇ ਨਾ, ਇਹ ਨਾ ਕਮਾਈਏ ਚੋਰ ਡਕੈਤ ਦਹਿਸ਼ਤਗਰਦ ਬਣ, ਇਹ ਸਮਝਦੇ ਨੇ। ਉਹ ਤਾਂ ਵੈਸੇ ਕਹਿ ਰਹੇ ਨੇ એનર્ਜੀ ਦੀ ਵਜ੍ਹਾ ਤੋਂ ਕਰ ਰਹੇ ਆ, ਕੋਈ ਬਿਜਲੀ ਦੇ ਕੋਈ ਤੇਲ ਦੇ ਵੀ ਹਾਲਾਤ ਤੁਹਾਡੇ ਸਾਹਮਣੇ ਨੇ ਸਾਰੇ। ਸਰ ਤੇਲ ਦੇ ਹਾਲਾਤ ਅਸੀਂ ਅਗਰ ਕਹਿੰਦੇ ਹੈਗੇ ਨਾ ਕਿ ਤੇਲ ਦੇ ਹਾਲਾਤ ਸਾਡੇ ਸਾਹਮਣੇ, ਤੇਲ ਇਹਨਾਂ ਨੇ ਬਕੌਲ ਇਹਨਾਂ ਦੇ ਕਿ 28 ਦਿਨ ਦਾ ਜ਼ਖੀਰਾ ਸਾਡੇ ਕੋਲ ਪਿਆ ਸੀ। ਇੱਕ ਰਾਤ ਦੇ ਜਿਨ੍ਹਾਂ ਨੇ ਤੇਲ ਵਧਾਤਾ, 28 ਦਿਨ ਦਾ ਜ਼ਖੀਰਾ ਕਿੱਥੇ ਗਿਆ? ਉਹ ਪੈਸੇ ਕਿਹਨਾਂ ਦੀ ਜੇਬ 'ਚ ਗਏ? ਸਾਡੀ ਜੇਬ 'ਚ ਆਏ ਕਿ ਸਾਡੀ ਜੇਬ 'ਚ ਗਏ? ਦੱਸੋ। ਆਪਣੇ ਤਾਂ ਜਹਾਜ਼ ਵੀ ਲੰਘ ਰਹੇ ਨੇ ਆਰਾਮ ਤੋਂ। ਉਹ ਤੇ ਮਾਸ਼ਾਅੱਲਾ ਮੈਂ ਕਹਿੰਦਾ ਕਿ ਉਹ ਜਿਹੜੇ ਜਹਾਜ਼ ਲੰਘ ਰਹੇ ਨਾ, ਉਹਨਾਂ ਜਹਾਜ਼ਾਂ ਦੇ ਉੱਤੇ ਜਿਹੜਾ ਝੰਡਾ ਲੱਗਾ ਹੈ ਨਾ, ਉਹ ਝੰਡਾ ਟੁਰ ਜਾਂਦਾ ਕਿਸੇ ਹੋਰ ਮੁਲਕ, ਡੰਡਾ ਸਾਡੀ ਆਵਾਮ ਨੂੰ ਦੇ ਦਿੰਦੇ ਨੇ। ਜਹਾਜ਼ ਡੰਡਾ ਆਪਾਂ ਨੂੰ ਆ ਜਾਂਦਾ। ਉਹ ਡੰਡਾ ਸਾਨੂੰ ਆ ਜਾਂਦਾ 10 ਜਹਾਜ਼ਾਂ ਤੇ ਜਿਹੜਾ ਝੰਡਾ ਲੱਗਾ, ਉਹ ਝੰਡੇ ਸਮੇਤ ਜਹਾਜ਼ ਕਿਸੇ ਹੋਰ ਮੁਲਕ ਟੁਰ ਜਾਂਦਾ। ਕੀ ਕਰਨਾ ਕੀ ਚਾਹੀਦਾ ਆਵਾਮ ਵਾਸਤੇ? ਮੇਰੇ ਹਿਸਾਬ ਨਾਲ ਨਾ ਖਾਮੋਸ਼ੀ ਜ਼ਿਆਦਾ ਬਿਹਤਰ ਹੈਗੀ ਇਸ ਟਾਈਮ। ਖਾਮੋਸ਼ੀ ਜ਼ਿਆਦਾ ਬਿਹਤਰ, ਕੋਈ ਉਮੀਦ ਨਹੀਂ। ਕੋਈ ਉਮੀਦ ਨਹੀਂ, 1% ਵੀ ਨਹੀਂ। ਚਲੋ ਜੀ, ਕੋਈ ਉਮੀਦ ਨਹੀਂ ਜੀ ਇਹਨਾਂ ਨੂੰ ਹੁਕੂਮਤ ਤੋਂ। ਅੱਗੇ ਆਓ। ਹਾਂਜੀ, ਮਾਸ਼ਾਅੱਲਾ ਬੜੀ ਹੀਰੋ ਵਾਲੀ ਪਰਸਨੈਲਿਟੀ ਤੁਹਾਡੀ। ਬਸ ਦੇਖ ਲਓ, ਅੱਛਾ 8 ਵਜੇ ਦੁਕਾਨਾਂ ਬੰਦ ਕਰ ਰਹੇ ਹੋ ਫਿਰ ਅੱਜ ਕੱਲ੍ਹ? ਕੱਲ ਤੋਂ ਕਰ ਰਹੇ ਹਾਂ, ਤੁਹਾਡੇ ਸਾਹਮਣੇ ਪੂਰੇ ਪਾਕਿਸਤਾਨ 'ਚ ਕਰਤਾ ਉਹਨਾਂ ਟਾਈਮਿੰਗ ਸਭ ਦੇ ਨਾਲ ਨਾਲ ਹੀ। ਬਾਕੀ ਕਸਟਮਰ ਜਿਹੜੇ ਆਏ ਉਹ ਲੱਗੇਗਾ ਹਫਤਾ ਕੋ ਟਾਈਮ ਲੱਗੇਗਾ ਵੇਖਣ ਜੇ ਕੀ ਸੂਟ ਹੈ, ਕਿਵੇਂ ਆਣਾ ਕਿਵੇਂ ਕਰਨਾ। ਤੁਹਾਡਾ ਕੀ ਖਿਆਲ ਹੈ, ਲੋਰੀਏ ਆ ਜਾਣਗੇ ਟਾਈਮ ਤੇ? ਲੋਹੜੀ ਦੇ 8 ਵਜੇ ਤੋਂ ਬਾਅਦ ਹੀ ਨਿਕਲਦੇ ਨੇ ਅੱਛਾ, ਮਾਰਕੀਟਾਂ 'ਚ। ਆ ਕੰਮ ਮੁਤਾਸਰ ਹੋਇਆ ਵੈਸੇ? ਸਾਰੀ ਗੱਲ ਹੈ, ਹੋਣਾ ਹੀ ਹਫਤਾ ਡੇਢ ਲੱਗਣਾ ਸਹੀ ਹੋਣ 'ਚ, ਕਸਟਮਰ ਪਤਾ ਲੱਗਣ 'ਚ, ਫਿਰ ਉਹ ਆਏਗਾ। ਤੇ ਉਦੋਂ ਤੱਕ ਭਾਵੇਂ ਉਹ ਬੰਦ ਵੀ ਦੁਬਾਰਾ ਵੀ ਵਾਪਸ ਲੈ ਆਉਣ। ਇਹ ਵੀ ਗੱਲ ਹੈਗੀ। ਵੈਸੇ ਸੁਣਾਓ, ਕੰਮ ਸ਼ਮ ਠੀਕ ਚੱਲ ਰਿਹਾ ਅੱਜ ਕੱਲ੍ਹ? ਕੰਮ ਸ਼ਮ ਅੱਜ ਕੱਲ੍ਹ ਸਲੋ ਹੀ ਨੇ। ਈਦ ਗੁਜ਼ਰੀ ਹੈ, ਉਦੋਂ ਪੈਰਾ ਫੋਰਸ ਤੁਹਾਨੂੰ ਪਤਾ ਹੈ, ਦੁਕਾਨਾਂ ਕਈ ਖੁੱਲੀਆਂ ਕਈ ਨਹੀਂ ਖੁੱਲੀਆਂ, ਕੋਈ ਕੰਮ ਕਰ ਰਹੇ ਨੇ 8 ਵਜੇ ਤੋਂ ਬਾਅਦ ਵੀ ਚੁੱਕ ਕੇ ਛੱਡ ਰਹੇ। ਫਿਰ ਅਗਰ ਮੁਕੰਮਲ ਕੰਮ ਕਰਨਾ, ਪੂਰਾ ਬੰਦ ਕਰਾਉਣਾ, ਸਭ ਕੁਝ ਕਰਾਉਣਾ, ਤੇ ਇੱਕ ਅੱਧੀ ਦੁਕਾਨ ਖੁੱਲੀ ਉਹ ਬੰਦ ਨਹੀਂ, ਬਾਕੀ ਬੰਦ ਕਰਾਤਾ ਉਹਨਾਂ ਨੇ। ਫਿਰ ਜੇ ਕਰਨਾ ਪ੍ਰੋਪਰ ਸਖਤੀ ਕਰਨਾ। ਨਹੀਂ, ਜੁਰਮਾਨਾ ਕਿੰਨਾ ਕਰਦੇ ਨੇ ਅਗਰ ਦੁਕਾਨ? ਜੁਰਮਾਨਾ ਅਗਰ ਇੱਕ ਦੁਕਾਨ ਖੁੱਲੀ ਹੋਵੇ, ਕਿ ਉਹਦੇ ਮੁੰਡੇ ਨੂੰ ਚੁੱਕ ਕੇ ਲੈ ਜਾਂਦੇ ਨੇ 2000 ਤੋਂ ਲੈ ਕੇ 10,000 ਤੱਕ ਇੱਕ ਬੰਦੇ ਦਾ ਹੁੰਦਾ। ਕਿੰਨੇ ਵਜੇ ਤੱਕ ਵੈਸੇ ਬਾਜ਼ਾਰ ਖੁੱਲੇ ਰਹਿਣੇ ਚਾਹੀਦੇ? ਬਾਜ਼ਾਰ 10 ਵਜੇ ਟਾਈਮਿੰਗ ਸਹੀ ਸੀ। 10 ਵਜੇ ਸਹੀ ਸੀ, ਕੰਮ ਵੀ ਹੋ ਜਾਂਦਾ ਸੀ, ਬੰਦੇ ਘਰ ਜਾ ਕੇ ਰੈਸਟ ਵੀ ਕਰ ਲੈਂਦਾ। 8 ਵਜੇ ਦਾ ਟਾਈਮ ਸਹੀ ਨਹੀਂ ਹੈਗਾ ਫਿਲਹਾਲ ਤੇ ਖੋਲਦੇ ਕਿੰਨੇ ਵਜੇ ਦੁਕਾਨਾਂ ਅੱਜ? ਦੁਕਾਨਾਂ ਅੱਜ ਕੱਲ ਖੋਲ ਰਹੇ 11-12 ਵਜੇ, ਪਹਿਲੇ ਆ ਜਾਂਦਾ 1-2 ਵਜੇ ਤੱਕ ਰੈਸਟ ਕਰਕੇ ਸਕੂਲ ਨਾਲ। ਆਣਾ ਕਿੰਨੇ ਵਜੇ ਸ਼ੁਰੂ ਹੁੰਦਾ? ਗਾਹਕ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਗਰਮੀਆਂ ਸ਼ੁਰੂ ਨੇ, ਗਾਹਕ ਧੁੱਪ ਤੋਂ ਬਾਅਦ ਆਈ ਕੋਈ ਅਸਰ ਤੋਂ ਬਾਅਦ 5-6 ਵਜੇ ਤੱਕ ਗਾਹਕ ਨਿਕਲਦਾ, ਤੇ 8 ਵਜੇ ਬੰਦ ਕਰ ਦਿੰਦੇ ਅਸੀਂ ਹੁਣ। ਅੱਛਾ, ਕਰੀਮ ਬਲਾਕ ਮਿਡਲ ਕਲਾਸ ਲੋਕ ਆਉਂਦੇ ਹੁੰਦੇ ਸਨ, ਇੱਥੇ ਰੇਟ ਬੜੇ ਘੱਟ ਸਨ, ਹੁਣ ਸੁਣਨ ਚਾਹ ਰਹੇ ਰੇਟ ਇੱਥੇ ਵੀ ਵੱਧ ਗਏ ਨੇ, ਕੀ ਵਜ੍ਹਾ? ਗੱਲ ਹੈ ਹਰ ਰੇਟ ਚੀਜ਼ ਦਾ ਵਧ ਗਿਆ, ਤੇ ਫਿਰ ਇਹ ਵੀ ਵਧਣਾ ਹੀ ਵਧਣਾ। ਤੇ ਫਿਰ ਗਾਹਕ ਜਿਹੜਾ ਹੈਗਾ ਵੀ ਪਰੇਸ਼ਾਨ ਹੋਏਗਾ, ਅਸੀਂ ਵੀ ਪਰੇਸ਼ਾਨ ਹੋਏ ਆ, ਹਰ ਬੰਦਾ ਹੀ ਪਰੇਸ਼ਾਨ ਹੈ। ਕੀ ਵਜ੍ਹਾ ਇੰਨਾ ਮਹਿੰਗਾ ਕਿਉਂ ਹੋ ਗਿਆ? ਮਹਿੰਗਾ ਪਿੱਛੋਂ ਹੋ ਗਿਆ ਹਰ ਚੀਜ਼, ਜੇ ਪੈਟਰੋਲ ਤੇ ਇਹ ਉਹ ਸਾਰੇ ਕਹਿੰਦੇ ਨੇ, ਫਿਰ ਪਿੱਛੋਂ ਹੋਲਸੇਲ ਸਾਨੂੰ ਮਹਿੰਗਾ ਆਉਂਦਾ, ਫਿਰ ਅਸੀਂ ਰਿਟੇਲ ਮਹਿੰਗਾ ਕਰਨੇ ਸਾਡਾ ਬਣਦਾ। ਫਿਰ ਨਹੀਂ, ਇਹ ਹਾਲਾਤ ਹੁਣ ਬਣ ਰਹੇ ਨੇ, ਪੈਟਰੋਲ ਸਸਤਾ ਹੋ ਰਿਹਾ, ਅੱਗੇ ਪਾਕਿਸਤਾਨ ਸੁਲ੍ਹਾ ਕਰਾ ਰਿਹਾ ਉਹ ਫਾਇਦਾ ਕਿ ਕਿਸੇ ਦਾ 500 ਡਿੱਗੇ ਬਾਜੋ 100 ਲੱਭ ਜਾਏ, ਉਹ ਖੁਸ਼ੀ ਕਾਹਦੀ ਹੁੰਦੀ ਹੈ? ਫਿਰ ਪੈਟਰੋਲ ਉਹਨਾਂ ਨੇ ਵਧਾਇਆ ਇੰਨਾ, 180 ਘਟਾਤਾ, ਵਧੀਆ ਤੇ ਫਿਰ ਵੀ ਹੈ ਹੀ ਹੈ ਨਾ, ਉਹ ਚੱਕਰ ਤੇ ਨਹੀਂ ਨਾ ਹੈਗਾ ਜੋ ਹੈਗਾ ਸੀ। ਅੱਗੋਂ ਕੋਈ ਲੱਗਦਾ ਤੁਹਾਨੂੰ ਹਾਲਾਤ ਬਿਹਤਰ ਹੋਣਗੇ? ਫਿਲਹਾਲ ਤਾਂ ਕੁਝ ਨਹੀਂ ਆ ਰਿਹਾ, ਬਾਕੀ ਅੱਲਾ ਬਿਹਤਰ ਕਰੇ। ਉਮੀਦ ਵੀ ਨਹੀਂ ਨਜ਼ਰ ਆ ਰਹੀ? ਉਮੀਦ ਵੀ ਨਜ਼ਰ ਨਹੀਂ ਆ ਰਹੀ। ਠੀਕ ਹੈ ਜੀ, ਉਮੀਦ ਵੀ ਨਜ਼ਰ ਨਹੀਂ ਆ ਰਹੀ। ਆਓ ਜੀ। अस्सलाम वालेकुम जी। वालेकुम अस्सलाम। बट साहब 8 बजे दुकाना बंद, जी, की जी। समझते हो फैसला ठीक है? देखो जी, ਜਿਹੜੇ ਹਾਲਾਤ ਜਾ ਰਹੇ ਨਾ, ਜਿਹੜੀ ਇਹ ਟਾਈਮਿੰਗ, ਜਿਹੜੇ ਹਾਲਾਤ ਜਿਸ ਪ੍ਰਤੀਸ਼ਤ ਤੋਂ ਅਸੀਂ ਗੁਜ਼ਰ ਰਹੇ ਹਾਂ, ਤੇ 8 ਵਜੇ ਦਾ ਬਿਹਤਰ ਹੀ ਗਾ, ਬਲਕਿ ਪੂਰੀ ਦੁਨੀਆ ਦੇ ਵਿੱਚ 6 ਵਜੇ ਮਾਰਕੀਟਾਂ ਬੰਦ ਹੋ ਜਾਂਦੀਆਂ। ਅਸੀਂ ਇਹ ਸੂਰਜ ਦੀ ਰੋਸ਼ਨੀ ਦਾ ਫਾਇਦਾ ਨਹੀਂ ਚੁੱਕਦੇ, ਸਾਨੂੰ ਚੁੱਕਣਾ ਚਾਹੀਦਾ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਵੀ ਹੈਗੀ ਹੈ
ਕਿ ਸਵੇਰ ਕਾਰੋਬਾਰ ਤੇ ਜਲਦੀ ਜਾਓ ਤੇ ਸ਼ਾਮ ਨੂੰ ਵਾਪਸ ਜਲਦੀ ਆਓ। ਲੋਰੀਏ ਆ ਜਾਂਦੇ ਨੇ ਟਾਈਮ ਸਿਰ? ਨਹੀਂ ਜੀ, ਲੋੜੀਏ ਨਹੀਂ ਰਹੇ ਤੇ ਮਾਸ਼ਾਅੱਲਾ 7 ਵਜੇ 6 ਵਜੇ ਤੇ ਸੁੱਤੇ ਉੱਠਦੇ ਨੇ। ਔਰ ਸਾਡੇ ਜਿੰਨੇ ਦੁਕਾਨਦਾਰ ਵੀ ਹੈਗੇ ਨੇ ਉਹ ਵੀ ਜਿਹੜੇ ਕੋਈ 2 ਵਜੇ 3 ਵਜੇ ਉਹ ਵੀ ਦੁਕਾਨਾਂ ਓਪਨ ਕਰਦੇ ਨੇ, ਲੇਕਿਨ ਟਾਈਮ ਠੀਕ ਹੈਗਾ, ਟਾਈਮ ਠੀਕ ਹੈਗਾ। ਗਾਹਕ ਵਗੈਰਾ ਆ ਰਿਹਾ ਵੈਸੇ ਟਾਈਮ ਤੇ ਹੁਣ? ਹੁਣੇ ਨਵੀਂ ਈਦ ਗਈ ਹੈ, ਹਾਲੇ ਰੂਟੀਨ ਨਾਲ ਕਸਟਮਰ ਥੋੜਾ ਆਉਂਦਾ, ਲੇਕਿਨ ਕਸਟਮਰ ਨੂੰ ਆਦਤ ਪੈ ਜਾਂਦੀ। ਅਗਰ ਅਸੀਂ 8 ਵਜੇ ਦਾ ਵੀ ਟਾਈਮ ਰੱਖੀਏ ਨਾ ਤੇ ਕਸਟਮਰ ਆਣਾ ਸ਼ੁਰੂ ਹੋ ਜਾਏਗਾ, ਉਸ ਟਾਈਮ ਤੇ ਆਣਾ ਸ਼ੁਰੂ ਹੋ ਜਾਂਦਾ। ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਨਾ ਆਪਣਾ ਕਸਟਮਰ ਜਿਹਨੇ ਖਰੀਦਦਾਰੀ ਵੀ ਕਰਨੀ ਹੈ, ਫੈਮਿਲੀ ਵੀ ਜਲਦੀ ਆਉਣ ਤੇ ਦੁਕਾਨਦਾਰਾਂ ਵਾਸਤੇ ਤੇ ਟਾਈਮ ਬੈਸਟ ਹੈਗਾ 8 ਵਜੇ ਦਾ। ਕਟਿੰਗ ਓਨੀ ਹੁੰਦੀ ਹੈ, ਸੇਲ ਓਨੀ ਹੁੰਦੀ ਹੈ। 2 ਘੰਟੇ ਬਾਅਦ ਵੀ ਕਰ ਲਓ ਜਾਂ 2 ਘੰਟੇ ਤੁਸੀਂ ਪਹਿਲਾਂ ਵੀ ਬੰਦ ਕਰ ਲਓ, ਸੇਮ ਹਿਸਾਬ ਹੈ, ਕੋਈ ਫਰਕ ਨਹੀਂ ਪੈਂਦਾ। ਤੇ ਬਟ ਦੁਕਾਨ ਖੁੱਲੀ ਰਹੀ ਹੈ ਤੇ ਜੁਰਮਾਨਾ ਕਿੰਨਾ ਕਰ ਰਹੇ ਪੈਰਾ ਵਾਲੇ? ਦੇਖੋ ਜੀ, ਮੈਂ ਤਾਂ ਸਿਰਫ ਕਰੀਮ ਬਲਾਕ ਮਾਰਕੀਟ ਦੀ ਗੱਲ ਕਰਾਂਗਾ ਜੀ। ਮੇਰਾ ਖਿਆਲ ਹੈ ਕਿ ਕਰੀਮ ਬਲਾਕ ਮਾਰਕੀਟ ਵਿੱਚ ਜਿਹੜਾ ਨਾ ਪੈਰਾ ਵਾਲੇ ਠੀਕ ਹੀ ਜਾ ਰਹੇ ਨੇ, ਕਿਉਂਕਿ ਇੱਥੇ ਨਾ ਕਰਪਸ਼ਨ ਹੈ। ਸਵੇਰ ਦੇ ਟਾਈਮ ਜਿਹੜਾ ਸਵੇਰ ਮਾਰਨਿੰਗ ਦਾ ਟਾਈਮ, ਸਵੇਰ ਦੇ ਟਾਈਮ ਪੈਰਾ ਵਾਲਾ ਇੱਥੇ ਕੋਈ ਵੀ ਨਹੀਂ ਆਉਂਦਾ। ਜਿਹੜੇ ਸ਼ਾਮ ਨੂੰ 5 ਵਜੇ ਬੱਚੇ ਆਉਂਦੇ ਨੇ, ਜਵਾਨ ਜਿਹੜੇ ਆਉਂਦੇ ਨੇ, ਉਹ ਬੜਾ ਬਿਹਤਰ ਕੰਮ ਕਰ ਰਹੇ ਨੇ, ਅੱਛਾ ਕੰਮ ਕਰ ਰਹੇ ਨੇ, ਕਰਪਸ਼ਨ ਨਹੀਂ ਕੀ, ਔਰ ਉਹਨਾਂ ਦਾ ਪੂਰਾ ਹੋਲਡ ਕੰਟਰੋਲ ਉਹਨਾਂ ਨੇ ਕੀਤਾ ਹੈ। ਬਟ ਸਾਹਿਬ ਬੜਾ ਸਿਆਸੀ ਜਿਹਾ ਬਿਆਨ ਹੈ ਤੁਹਾਡੇ, ਲੋਕ ਵੈਸੇ ਬੜਾ ਰੋ ਰਹੇ ਨੇ ਵੀ ਸਾਡੇ ਕੋਲ ਪੈਸੇ ਵੀ ਲੈਂਦੇ ਨੇ ਔਰ ਭਜਾ ਵੀ ਦਿੰਦੇ ਨੇ। ਇਹ ਤੁਹਾਡੀ ਗੱਲ ਸਹੀ ਹੈ, ਮੈਂ ਸਿਰਫ ਕਰੀਮ ਬਲਾਕ ਦੀ ਗੱਲ ਕੀਤੀ ਕਿ ਕਰੀਮ ਬਲਾਕ ਦੀ ਗੱਲ ਕਰ ਰਿਹਾ, ਕਰੀਮ ਬਲਾਕ ਦੇ ਹੱਥ ਕਰ। ਬਾਕੀ ਤੇ ਬੜੇ ਰੌਲੇ ਨੇ ਇਹਨਾਂ ਦੇ ਕਿ ਕੀ ਪੋਜੀਸ਼ਨ ਇਹ ਗਵਰਨਮੈਂਟ ਨੇ ਬਣਾ ਕੇ ਅੱਛਾ ਕੀਤਾ ਕਿ ਬੁਰਾ ਕੀਤਾ, ਇਹ ਤੇ ਆਵਾਮ ਨੂੰ ਸਾਰਾ ਪਤਾ ਹੈਗਾ ਕਿ ਅੱਛਾ ਹੈ ਕਿ ਬੁਰਾ ਆ। ਕਿਉਂਕਿ ਪਹਿਲੇ ਕਿ ਪੁਲਿਸ ਵਾਲੇ ਨਹੀਂ ਮਾਨ ਸਨ, ਹੁਣ ਟ੍ਰੈਫਿਕ ਵਾਲੇ ਵੀ ਸਖਤੀ ਕਰਨਾ ਸ਼ੁਰੂ ਹੋ ਗਏ ਨੇ, ਫਿਰ ਪੈਰਾ ਵਾਲੇ ਵੀ ਆ ਗਏ ਨੇ। ਮਾਸ਼ਾਅੱਲਾ ਆਵਾਮ ਤੇ ਸਾਰੇ ਇਦਾਰੇ ਮਸਲਤ ਨੇ, ਘੱਟ ਕੋਈ ਵੀ ਨਹੀਂ ਕਰਦਾ, ਜਿਹੜਾ ਵੀ ਆਂਦਾ ਤਬਾਹੀ ਫੇਰਦਾ ਹੈ। ਪਾਕਿਸਤਾਨ ਹੁਣ ਮਾਸ਼ਾਅੱਲਾ ਆਲਮੀ ਸਤ੍ਹਾ ਤੇ ਬੜਾ ਨਾਮ ਬਣ ਰਿਹਾ ਹੈ, ਜੰਗਾਂ ਵੀ ਅਸੀਂ ਰੁਕਵਾ ਰਹੇ ਹਾਂ। ਜੀ। ਸਾਡੇ ਤੇਲ ਵਾਲੇ ਜਹਾਜ਼ ਵੀ ਜੰਗਾਂ 'ਚ ਵੀ ਆਉਂਦੇ ਰਹੇ ਨੇ। ਕੀ ਸਮਝਦੇ ਅੱਗੋਂ ਹਾਲਾਤ ਬਿਹਤਰ ਨਜ਼ਰ ਆਉਂਦੇ ਨੇ ਤੁਹਾਨੂੰ? ਹਾਲਾਤ ਮੈਨੂੰ ਤੇ ਬਿਹਤਰ ਨਜ਼ਰ ਨਹੀਂ ਆਉਂਦੇ, ਹਾਲਾਤ ਤੇ ਖਰਾਬ ਹੀ ਹੋਣਗੇ। ਇਹ ਜਿਹੜਾ ਸਾਨੂੰ ਪਤਾ ਚੱਲ ਰਿਹਾ ਸੋਸ਼ਲ ਮੀਡੀਆ ਤੋਂ ਜਾਂ ਟੀਵੀ ਤੋਂ ਪਤਾ ਚੱਲ ਰਿਹਾ, ਜਿਹੜਾ ਮੁਹੰਮਦ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੇ ਵਜ਼ੀਰ ਆਜ਼ਮ ਹੈਗੇ ਨੇ, ਹਲੇ ਵੀ ਹੈਗੇ ਨਾਲ ਅਲਹਮਦੁਲਿਲਾ, ਤੇ ਇਹਨਾਂ ਨੇ ਜਿਹੜਾ ਕੋਈ ਸੁਲ੍ਹਾ ਦੀ ਗੱਲ ਚਲਾਈ ਹੈ, ਉਹ ਬੜੀ ਗੱਲ ਹੈ। ਅਮਰੀਕਾ ਨੇ ਉਹਨਾਂ ਨੂੰ ਆਰਡਰ ਕੀਤੀ, ਮੰਨ ਲਿੱਤੀ ਹੈ, ਤੇ ਬੜੀ ਵੱਡੀ ਗੱਲ ਹੈ। ਵਹਿਮ-ਗੁਮਾਨ 'ਚ ਵੀ ਨਹੀਂ ਸੀ, ਵਹਿਮ-ਗੁਮਾਨ ਦੀ ਸੋਚ ਹੀ ਨਹੀਂ ਸਕਦਾ ਕੋਈ ਵੀ ਪਾਕਿਸਤਾਨੀ, ਬਲਕਿ ਦੁਨੀਆ 'ਚ ਕੋਈ ਬੰਦਾ ਨਹੀਂ ਸੋਚ ਸਕਦਾ। ਲੇਕਿਨ ਬੜੀ ਗੱਲ ਹੈ, ਅਸੀਂ ਤੇ ਇਹਦਾ ਕ੍ਰੈਡਿਟ ਜਿਹੜਾ ਨਾ ਆਪਣਾ ਅਸੀਂ ਸ਼ਹਿਬਾਜ਼ ਸ਼ਰੀਫ ਨੂੰ ਆਰਮੀ ਚੀਫ ਸਮਝਦੇ ਆਂਗੇ, ਜਿਹੜਾ ਹਕੀਕਤ ਹੈਗੀ ਉਹਨਾਂ ਦੇਣਾ ਬਣਦਾ ਤੇ ਬੜੀ ਗੱਲ ਹੈ। ਅੱਛਾ, ਚੀਫ ਸਾਹਿਬ ਇੰਡੀਆ ਨੂੰ ਵੀ ਚੁੱਪ ਕਰਾਇਆ, ਅਫਗਾਨਿਸਤਾਨ ਨੂੰ ਵੀ ਚੁੱਪ ਕਰਾਤਾ, ਦੁਨੀਆ 'ਚ ਜੰਗਾਂ ਵੀ ਰੁਕਵਾ ਰਹੇ ਨੇ। ਕੀ ਸਮਝਦੇ ਹੋ, ਵਿਜ਼ਨਰੀ ਆਦਮੀ ਹੈ ਕੌਣ? ਆਰਮੀ ਚੀਫ ਸਾਹਿਬ। ਹਾਂ ਜੀ, ਦੇਖੋ ਉਹਨਾਂ ਦੀ ਤਾਰੀਫ ਆਉਂਦੀ ਹੈ, ਉਹ ਬੜੀ ਐਫਰਟ ਕਰ ਰਹੇ ਨੇ ਤੇ ਬੜੀ ਕੋਸ਼ਿਸ਼ ਕਰ ਰਹੇ, ਜਿਹਦੇ 'ਚ ਤਕਰੀਬਨ ਉਹ ਕਾਮਯਾਬ ਹੀ ਜਾ ਰਹੇ ਨੇ, ਉਹਦੇ ਬਿਹਤਰ ਜਾ ਰਹੇ, ਕਾਮਯਾਬ ਜਾ ਰਹੇ ਨੇ। ਅੱਛਾ, ਤੁਸੀਂ ਸਮਝਦੇ ਹੋ ਤੁਸੀਂ ਇੰਨੀ ਜ਼ਿੰਦਗੀ ਇਸ ਮੁਲਕ 'ਚ ਗੁਜ਼ਾਰੀ ਹੈ, ਵੈਸੇ ਤਾਂ ਲੋਕ ਉਮੀਦ ਲਾਈ ਬੈਠੇ ਨੇ ਕਿ ਸ਼ਾਇਦ ਅੱਗੋਂ ਹਾਲਾਤ ਬਿਹਤਰ ਹੋਣ, ਇਸ ਮੁਲਕ 'ਚ ਕੋਈ ਕਰਪਸ਼ਨ ਰੁਕੇਗੀ, ਕੋਈ ਹਾਲਾਤ ਅੱਗੋਂ ਬਿਹਤਰ ਵੀ ਹੋਣਗੇ? ਨਹੀਂ, 300 ਸਾਲ ਤੱਕ ਨਹੀਂ ਹੋ ਸਕਦਾ। ਅੱਛਾ, 300 1000 ਸਾਲ ਤੱਕ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਸਾਡੇ ਬਲੱਡ ਦੇ ਵਿੱਚ, ਸਾਡੇ ਖੂਨ ਦੇ ਵਿੱਚ ਹਰ 2 ਨੰਬਰ ਚੀਜ਼ ਸ਼ਾਮਲ ਹੋ ਚੁੱਕੀ ਹੈ, ਇਹ ਨਹੀਂ ਕਰ ਸਕਦੇ। ਇਹ ਤੇ ਜਦੋਂ ਜ਼ਮੀਨ ਦੇ ਥੱਲੇ ਜਾਵਾਂਗੇ ਤੇ ਫਿਰ ਗਏ, ਉਹਦੇ ਨਹੀਂ ਹੋ ਸਕਦਾ। ਸਵਾਲ ਜਿਹੜਾ ਮਰਜ਼ੀ ਆ ਜਾਵੇ, ਕੋਈ ਵੀ ਬੜਾ ਨੇਕ, ਬੜਾ ਤਗੜਾ, ਬੜਾ ਸਟਰੋਂਗ ਲੀਡਰ ਵੀ ਆ ਜਾਏ ਨਾ, ਇਹ ਨਹੀਂ ਹੋ ਸਕਦਾ। ਮੰਨਣ 'ਚ ਨਹੀਂ ਆਉਂਦਾ, ਮੈਂ ਨਹੀਂ ਮੰਨਦਾ, ਆਵਾਮ ਵੀ ਨਹੀਂ ਮੰਨਦੀ, ਇਹ ਨਹੀਂ ਹੋ ਸਕਦਾ। ਦੇਖੋ ਜੋ ਗਰੀਬ ਦੇ ਨਾਲ ਆਵਾਮ ਨਾਲ ਹੋ ਰਿਹਾ ਗਰੀਬ ਆਦਮੀ ਨੂੰ ਛੋੜੋ ਜੀ, ਗਰੀਬ ਆਦਮੀ ਨੇ ਤੇ ਆਪਣਾ ਗੁਜ਼ਾਰਾ ਕਰ ਲੈਣਾ। ਸਭ ਤੋਂ ਵੱਡੀ ਪ੍ਰੋਬਲਮ ਹੈ ਸਫੈਦ ਪੋਸ਼ ਬੰਦੇ ਦਾ, ਜਿਹੜਾ ਨਾ ਕਿਸੇ ਕੇ ਆਉਂ ਕਰ ਸਕਦਾ, ਉਹਦੇ ਵਾਸਤੇ ਬੜੀ ਵੱਡੀ ਪ੍ਰੋਬਲਮ ਹੈ। ਇੱਥੇ ਹਰ ਮਜ਼ਦੂਰ ਦੀ ਤਨਖਾਹ ਹੋਣੀ ਚਾਹੀਦੀ 1.5 ਲੱਖ ਰੁਪਏ ਕਮ ਤੋਂ ਕਮ, ਸ਼ਾਇਦ ਤੁਹਾਡੀ ਵੀ ਮੈਂ 40-50 60 ਹੋਏਗੀ, ਲੇਕਿਨ 1.5 ਲੱਖ ਕਮ ਤੋਂ ਕਮ ਮਜ਼ਦੂਰ ਆਦਮੀ ਦੀ ਵੀ ਹੋਵੇ ਤੇ ਫਿਰ ਗੁਜ਼ਾਰਾ ਹੋ ਸਕਦਾ, ਫਿਰ ਬੰਦਾ ਕਹਿ ਸਕਦਾ ਕਿ ਇੱਜ਼ਤ ਦੇ ਨਾਲ ਰੋਟੀ ਪਾਣੀ ਚਲਾ ਰਿਹਾ। ਉਸ ਇਲਾਵਾ ਕੁਛ ਨਹੀਂ।
ਆ ਤੁਸੀਂ ਸਾਰੇ ਕਿਤੇ ਦੇਖ ਲਓ ਤਨਖਾਹਾਂ ਕਿੰਨੀ ਹੈਗੀਆਂ 25,000 30,000 40,000 25,000 30,000 ਇਹ ਜਿਹੜੀਆਂ ਨਾ ਬੜੀ ਵੱਡੀ ਜ਼ਿਆਦਤੀ ਹੈਗੀ। ਬਿਲਕੁਲ ਜੀ, ਤਨਖਾਹਾਂ ਵੀ ਵਧਣੀਆਂ ਚਾਹੀਦੀਆਂ ਨੇ। ਗਰੀਬ ਆਦਮੀ ਦੀ ਖਸੂਸਨ ਜਿਹੜਾ ਹੈ ਆਵਾਮ ਨੂੰ, ਗਰੀਬ ਆਦਮੀ ਨੂੰ ਰਿਲੀਫ ਵੀ ਦੇਣਾ ਚਾਹੀਦਾ ਔਰ ਮਜ਼ਦੂਰ ਆਦਮੀ ਵਾਸਤੇ ਕੋਈ ਐਸਾ ਪੈਕੇਜ ਲਾਣਾ ਚਾਹੀਦਾ ਜਿੰਦੇ 'ਚ ਉਹਦਾ ਗੁਜ਼ਾਰਾ ਹੋ ਸਕੇ।